ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਦਿਨ ਹੈਗਾ ਜੀ ਸੋਮਵਾਰ, ਤਰੀਕ ਹੈਗੀ 8 ਜੁਲਾਈ। ਆਪਣੇ ਨਾਲ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਸ਼ਰਮਾ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਇਸ ਵੇਲੇ ਜਿੰਨੇ ਵੀ ਸਰੋਤੇ ਸਾਨੂੰ ਪੰਜਾਬੀ ਰੇਡੀਓ USA ਤੇ ਸੁਣਦੇ ਆ, ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਖਿੰਡਾ ਪਰਿਵਾਰ, ਕੈਂਟ, ਵਾਸ਼ਿੰਗਟਨ, ਗੁਰਪਾਲ ਸੰਧੂ ਐਂਟੀਲੋਪ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ ਬੇਕਰਸਫੀਲਡ, ਤਾਰਾ ਸਿੰਘ ਮਰਾਹਰ ਗਲੋਵਿਸ, ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ ਫਰੈਜ਼ਨੋ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113 ਦੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਪ੍ਰਵੀਨ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਜੇ ਸ਼ੁਰੂ ਕਰਦੇ ਹਾਂ ਤਾਂ ਕਰਨਾਟਕ ਦੇ ਵਿੱਚ ਕਹਿੰਦੇ ਆ ਵੀ ਕਾਫੀ ਗੱਠਜੋੜ ਜਿਹੜੀ ਸਰਕਾਰ ਆ ਉਸ ਦਾ ਸੰਕਟ ਬਹੁਤ ਹੀ ਜ਼ਿਆਦਾ ਵੱਧ ਗਿਆ। ਬਹੁਤ ਕੁਛ ਜਿਹੜਾ ਹੋ ਰਿਹਾ, ਦੱਸਿਓ ਜਰਾ ਵਿਸਥਾਰ ਦੇ ਨਾਲ ਕੀ ਹੋਇਆ। ਆਸਾਨੀ ਨਾਲ ਚਲਾਵਾਂਗੇ। ਦੂਜੇ ਪਾਸੇ ਇੱਕ ਐਚਨਗੇਸ਼ ਆ ਬੰਦਾ, ਉਹਨੇ ਉਹਦੇ ਤੋਂ ਅਸਤੀਫਾ ਦਿੱਤਾ ਤੇ ਉਹਨੇ ਆਪਣਾ ਸਮਰਥਨ ਵਾਪਸ ਲੈ ਲਿਆ। ਰਾਜਪਾਲ ਦੇ ਜਿਹੜਾ ਪੱਤਰ ਉਹਨੇ ਲਿਖਿਆ ਐਚਨਗੇਸ਼ ਨੇ, ਉਹ ਕਹਿੰਦੇ ਕਿ ਜੇਕਰ ਭਾਜਪਾ ਦੀ ਸਰਕਾਰ ਬਣੀ ਤਾਂ ਮੈਂ ਉਹਨਾਂ ਨਾਲ ਜਾਊਂਗਾ। ਦੂਜੀ ਤਰਫ ਜਿਹੜੇ ਮੰਤਰੀ ਅਹਿਮਦ ਖਾਨ, ਉਹ ਕਹਿੰਦੇ ਕਿ ਜਿੰਨੇ ਵੀ ਵਿਧਾਇਕ ਭਾਜਪਾ ਕੈਂਪ ਦੇ ਵਿੱਚ ਗਏ ਆ, ਉਹਨਾਂ ਦੇ ਵਿੱਚੋਂ ਅਸੀਂ 6-7 ਅੱਜ ਅਸੀਂ ਮੋੜ ਲਿਆਉਣਾ ਜਾਂ ਕੱਲ੍ਹ ਨੂੰ ਤੜਕੇ। ਦੱਸ ਦੇਣਾ ਮੈਂ ਇਹ ਵੀ ਕਾਂਗਰਸ ਤੇ JDS ਦੇ 13 ਵਿਧਾਇਕ ਆਪਣੀ ਵਿਧਾਨ ਸਭਾ ਜਿਹੜੀ ਮੈਂਬਰੀ ਆ ਉਸ ਤੋਂ ਅਸਤੀਫਾ ਦੇ ਚੁੱਕਿਆ। ਹੁਣ ਜਿਹੜਾ ਮੈਥੇਮੈਟਿਕਸ ਕੀ ਕਹਿੰਦਾ ਕਿ ਕੁੱਲ ਸੀਟਾਂ ਹੈਗੀਆਂ ਵਾ 224 ਕਰਨਾਟਕ ਦੇ ਵਿੱਚ। ਸਪੀਕਰ ਨੂੰ ਜੇਕਰ ਆਪਾਂ ਪਾਸੇ ਕਰ ਦਈਏ 223 ਰਹਿ ਜਾਂਦੀਆਂ। ਬਹੁਮਤ ਲਈ ਜ਼ਰੂਰੀ ਹੈ 112। ਮੌਜੂਦਾ ਗਠਬੰਧਨ ਜਿਹੜੀ ਸਰਕਾਰ ਆ ਇਹਦੇ ਵਿੱਚ ਕਾਂਗਰਸ ਕੋਲੇ 78 ਹੈ, JDS ਦੇ 37 ਹੈ, ਬਸਪਾ ਦਾ 1 ਹੈ ਤੇ ਆਜ਼ਾਦ 1 ਹੈ। ਜੇਕਰ 13 ਵਿਧਾਇਕਾਂ ਦੇ ਅਸਤੀਫੇ ਦੀ ਆਪਾਂ ਗੱਲ ਕਰ ਲਈਏ ਕਿ ਉਹਨਾਂ ਦਾ ਅਸਤੀਫਾ ਦਿੱਤਾ ਜਾਂਦਾ, ਅਸਤੀਫਾ ਪ੍ਰਵਾਨ ਹੋ ਜਾਂਦਾ, ਤੇ ਬਾਕੀ ਕਿੰਨੇ ਰਹਿ ਜਾਣਗੇ? 210। 223 ਦੇ ਵਿੱਚ ਜੇ ਆਪਾਂ 13 ਮਿਹਨਤ ਕਰ ਲਈਏ 210 ਰਹਿ ਜਾਣਗੇ। ਬਹੁਮਤ ਲਈ ਜ਼ਰੂਰੀ ਰਹਿ ਜਾਣਗੇ 106। ਕੁਮਾਰ ਸਵਾਮੀ ਜਿਹੜੀ ਸਰਕਾਰ ਆ ਉਹਦੇ ਕੋਲ ਰਹਿ ਜਾਣਗੇ 104, ਕਿਉਂਕਿ ਉਹਨਾਂ ਦੇ 13 ਚਲੇ ਗਿਆ ਦੂਜੇ ਪਾਸੇ। 117 ਦੇ ਵਿੱਚ 13 ਕੱਢ ਦਈਏ ਤਾਂ 104 ਰਹਿ ਜਾਣਗੇ। ਭਾਜਪਾ ਦੇ ਕੋਲ ਕਿਵੇਂ ਹੋ ਜੂਗਾ? 105 ਪਲੱਸ 105 ਉਹਨਾਂ ਦੇ ਹੈਗੇ ਆ ਤੇ 1 ਉਹਨਾਂ ਦੇ ਨਾਲ ਆਜ਼ਾਦ ਰਹੂਗਾ। ਹੁਣ ਜਿਹੜੇ ਇਹਨਾਂ ਅੰਕਾਂ ਦੇ ਆਪਾਂ ਗੌਰ ਕਰੀਏ ਤਾਂ ਜੇਕਰ ਇਸ ਤਰ੍ਹਾਂ ਦਾ ਕੋਈ ਮੰਨ ਲਓ ਉਹਨਾਂ ਨੂੰ ਬਹੁਮਤ ਸਾਬਤ ਕਰਨ ਦਾ ਮੌਕਾ ਮਿਲਦਾ ਤੇ ਭਾਜਪਾ ਸਰਕਾਰ ਬਣਾਊਗੀ। ਪਰ ਹੁਣ ਜਿਹੜੀ ਸਥਿਤੀ ਹੈ, ਸਿਆਸੀ ਮਾਹਰ ਜਿਹੜੀ ਤੇ ਚਰਚਾ ਕਰ ਰਹੇ ਆ, ਉਹ ਕਹਿੰਦੇ ਕਿ ਸਪੀਕਰ ਨੇ ਗੱਲ ਕਹੀ ਸੀ ਕਿ ਅਸਤੀਫਿਆਂ ਉੱਤੇ ਜਿਹੜਾ ਫੈਸਲਾ ਵਾ ਉਹ ਅਸੀਂ ਕਰਾਂਗੇ ਮੰਗਲਵਾਰ ਨੂੰ। ਜੇਕਰ 13 ਵਿਧਾਇਕਾਂ ਦੇ ਅਸਤੀਫੇ ਸਵੀਕਾਰ ਹੋ ਗਏ ਤਾਂ ਵਿਧਾਨ ਸਭਾ ਦੇ ਵਿੱਚ ਕੁੱਲ 211 ਰਹਿ ਜਾਣਗੇ, 1 ਸਪੀਕਰ ਹੋਊਗਾ ਤੇ 210 ਰਹਿ ਜਾਣਗੇ ਤੇ 6 ਵਿਧਾਇਕਾਂ ਦੀ ਲੋੜ ਹੋਊਗੀ, 106 ਵਿਧਾਇਕਾਂ ਦੀ ਬਹੁਮਤ ਲਈ। ਤੇ ਇਸ ਕਰਕੇ ਜੇ ਕੁਮਾਰ ਸਵਾਮੀ ਜਿਹੜੀ ਸਰਕਾਰ ਆ, ਜੇਕਰ ਉਹਨਾਂ ਦੇ 6-7 ਨਵਾਂ ਵਾਪਸ ਆਏ ਤਾਂ ਜਿਹੜਾ ਆਜ਼ਾਦ ਉਹ ਵੀ ਉਹਨਾਂ ਕੋਲ ਚਲਾ ਗਿਆ ਤੇ ਉਹਨਾਂ ਕੋਲ ਰਹਿ ਗਿਆ 104 ਤੇ BJP ਕੋਲੇ ਹੈਗੇ ਆ 105 ਉਹਨਾਂ ਦੇ ਜਿੱਤੇ ਹੋਏ ਆ ਤੇ 1 ਜਿਹੜਾ ਆਜ਼ਾਦ ਹੈ, ਜਿਹੜਾ ਕਹਿੰਦਾ ਕਿ ਜੇਕਰ BJP ਸਰਕਾਰ ਬਣੀ ਤਾਂ ਮੈਂ ਉੱਧਰ ਜਾਊਂਗਾ ਤੇ 105 ਤੇ 106, ਯਾਨੀ ਕਿ BJP ਬਹੁਮਤ ਦੇ ਨੇੜੇ ਚਲੀ ਜਾਊਗੀ, ਕਿਉਂਕਿ 210 ਦੇ 210 ਹਿਸਾਬ ਨਾਲ ਜਿਹੜੀ ਵਿਧਾਇਕਾਂ ਦੀ ਦਰਕਾਰ ਆ ਉਹ 106 ਰਹਿ ਜਾਂਦੀ ਹੈ। ਹੁਣ ਮੌਜੂਦੇ ਜਿਹੜੀ ਸਿਆਸੀ ਘੋਲ ਮਚੋਲ ਜਿਹੜਾ ਇਸ ਵੇਲੇ ਦੇ ਹਾਲਾਤ ਨੇ ਉਹ ਇਹ ਹੈ ਕਿ ਜੱਦੋਜਹਿਦ ਜਿਹੜੀ ਆ 106 ਦੇ ਲਈ ਕੀਤੀ ਜਾ ਰਹੀ ਹੈ। ਇੱਕ ਪਾਸੇ 104 ਰਹਿ ਗਏ ਆ, ਇੱਕ ਪਾਸੇ 105 ਤੇ ਪਲੱਸ 1 ਆ। ਹੁਣ ਦੇਖੋ ਰਾਜਨਾਥ ਸਿੰਘ ਹੋਈ ਤਾਂ ਕਹਿੰਦੇ ਕਿ ਜੀ ਸਾਡਾ ਤਾਂ ਕੋਈ ਇੰਟਰਫੇਅਰ ਹੀ ਨਹੀਂ ਉੱਥੇ। ਜਿਹੜੇ ਇੱਕ ਮੈਂ ਤੁਹਾਨੂੰ ਹੋਰ ਇੱਕ ਬਹੁਤ ਗੰਭੀਰ ਗੱਲ ਦੱਸਦਾ ਵਾਂ, ਉਹ ਬੜੀ ਰੌਚਕ ਗੱਲ ਹੈ। ਜਿਹੜੇ ਇਹਨਾਂ ਦੇ 13 ਵਿਧਾਇਕ ਗਏ ਆ ਨਾ ਪਾਸੇ, ਉਹਨਾਂ ਨੂੰ ਮੁੰਬਈ ਲੈ ਗਏ ਇਹ ਬੰਬੇ, ਤੇ ਜਿਹੜੇ ਚਾਰਟਰਡ 10 ਜਿਹੜੇ JDS ਦੇ ਸੀਗੇ ਤੇ ਕਾਂਗਰਸ ਦੇ ਜਿਹੜੇ ਚਾਰਟਰਡ ਜਹਾਜ਼ ਰਾਹੀਂ ਇਹਨਾਂ ਨੂੰ ਮੁੰਬਈ ਲੈ ਗਏ। ਉਹ ਕੀ ਸੀਗਾ? ਉਹ ਭਾਜਪਾ ਦਾ ਰਾਜ ਸਭਾ ਮੈਂਬਰ ਹੈ ਰਾਜੀਵ ਚੰਦਰ ਸ਼ੇਖਰ, ਇਹਦੀ ਕੰਪਨੀ ਹੈ ਤੇ ਇਹਦਾ ਜਹਾਜ਼ ਸੀਗਾ। ਹੁਣ ਉਹ ਸਫਾਈਆਂ ਦਿੰਦਾ ਫਿਰਦਾ ਹੈ ਕਿ ਬਈ ਮੈਂ ਤਾਂ ਕਾਰੋਬਾਰੀ ਬੰਦਾ ਵਾਂ
ਤੇ ਮੇਰੀ ਜਹਾਜ਼ ਦੀ ਸੇਵਾ ਤਾਂ ਕੋਈ ਵੀ ਲੈ ਸਕਦਾ ਹੈ। ਸੋ ਵਿਧਾਇਕ ਅਸਤੀਫੇ ਦਿੰਦੇ ਨੇ ਤੇ ਫਿਰ ਚਾਰਟਰ ਪਲਾਨ ਦੇ ਰਾਹੀਂ ਉਹ ਜਾਂਦੇ ਨੇ ਮੁੰਬਈ, ਤੇ ਚਾਰਟਰ ਪਲਾਨ ਕਿਹਦਾ ਵਾ? ਰਾਜ ਸਭਾ ਦਾ ਮੈਂਬਰ ਆ ਭਾਜਪਾ ਦਾ ਚੰਦਰ ਸ਼ੇਖਰ, ਉਹਦਾ ਇਹ। ਕਿ ਹਲੇ ਜਿਹੜੇ ਰਾਜਨਾਥ ਸਿੰਘ ਹੋਰੀ ਆ ਉਹ ਕਹਿੰਦੇ ਕਿ ਜੀ ਸਾਡਾ ਕੋਈ ਇੰਟਰਫੇਅਰ ਨਹੀਂ। ਬੀਜੇਪੀ ਤੇ ਪਹਿਲਾਂ ਵੀ ਇਲਜ਼ਾਮ ਲੱਗਦੇ ਰਹੇ ਕਿ ਜੋੜ ਤੋੜ ਦੇ ਵਿੱਚ ਇਹਨੇ ਬਹੁਤ ਸਾਰੇ ਸਟੇਟਾਂ ਦੀਆਂ ਸਰਕਾਰਾਂ ਹਲਾਈਆਂ ਨੇ, ਬਹੁਤ ਸਾਰੇ ਥਾਈਂ ਇਹਨਾਂ ਨੇ ਜ਼ਬਰਦਸਤੀ ਕਰਕੇ ਇਹਨਾਂ ਤੋਂ ਅਸਤੀਫੇ ਦਵਾਏ ਗਏ ਨੇ, ਭਾਂਕੀ ਚੁਣੀਆਂ ਵਿਧਾਨ ਸਭਾ। ਸੋ ਇੱਥੇ ਹੁਣ ਇੱਕ ਪਾਸੇ ਗਿਣਤੀ ਮਿਹਨਤੀ ਮੈਥੇਮੈਟਿਕਸ ਤੇ ਦੂਜੇ ਪਾਸੇ ਚਾਰਟਰ ਪਲੇਨ ਦੇ ਰਾਹੀਂ ਉਹ ਬੰਦੇ ਢੋਏ ਜਾ ਰਹੇ ਆ ਜਿਨ੍ਹਾਂ ਦੀ ਇਹ ਡਰ ਹੈ ਕਿ ਇਹ ਬੰਦੇ ਕਿਤੇ ਵਾਪਸੀ ਨਾ ਕਰ ਜਾਣ। ਮਤਲਬ ਕਿਸੇ ਨਾ ਕਿਸੇ ਤਰ੍ਹਾਂ ਬੀਜੇਪੀ ਉੱਥੇ ਸੱਤਾ ਤੇ ਕਾਬੂ ਹੋਣ ਦੇ ਲਈ ਕਾਹਲੀ ਕਹਿ ਸਕਦੇ ਹਾਂ ਆਪਾਂ ਜੀ। ਜੀ ਜੀ ਬਿਲਕੁਲ। ਸੋ ਇਹ ਹੁਣ ਕਾਫੀ ਜਿਹੜਾ ਦੇਖਣ ਵਾਲੀ ਗੱਲ ਰਹੇਗੀ ਵੀ ਉੱਥੇ ਬਣੂਗਾ ਕੀ। ਵੈਸੇ ਸਭ ਤੋਂ ਪਹਿਲਾਂ ਹੀ ਜਿਹੜੀਆਂ ਕਿਆਸ ਰਹੀਆਂ ਪ੍ਰਵੀਨ ਜੀ ਇਸੇ ਦੇ ਉੱਤੇ ਲੱਗ ਰਹੀਆਂ ਸੀਗੀਆਂ ਵੀ ਜਿੱਥੇ ਜਿੱਥੇ ਹੁਣ ਕਾਂਗਰਸ ਦੀਆਂ ਇੱਦਾਂ ਗੱਠਜੋੜ ਵਾਲੀਆਂ ਸਰਕਾਰਾਂ ਨੇ ਵੀ ਉੱਥੇ ਜਿਹੜਾ ਇੱਦਾਂ ਦਾ ਘਾਲਾ ਮਾਲਾ ਜਿਹੜਾ ਉਹ ਹੋਣਾ ਹੀ ਹੋਣਾ ਆ। ਅਤੇ ਬਹੁਤ ਹੀ ਜਲਦ ਮੈਨੂੰ ਲੱਗਦਾ ਉੱਥੇ ਹੁਣ ਸ਼ਾਇਦ ਜਿਹੜੀ ਨਵੀਂ ਸਰਕਾਰ ਜਾਂ ਕੁਛ ਨਾ ਕੁਛ ਜਿਹੜਾ ਆ ਉੱਥੇ ਉਥਲ ਪੁਥਲ ਹੋਣ ਦੇ ਅਸਾਰ ਬਣ ਚੁੱਕੇ ਨੇ। ਅਗਲੀ ਪ੍ਰਵੀਨ ਜੀ ਆਪਾਂ ਗੱਲ ਕਰਦੇ, ਕਹਿੰਦੇ ਕਸ਼ਮੀਰ ਬਾਰੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਤੋਂ ਭਾਰਤ ਭੜਕ ਗਿਆ। ਦੇਖੋ ਜੀ, ਕਸ਼ਮੀਰ ਦੇ ਬਾਰੇ ਰਿਪੋਰਟ ਆਈ ਹੈ ਮਨੁੱਖੀ ਅਧਿਕਾਰਾਂ ਦੀ ਜਿਹੜੀ ਕੌਂਸਲ ਹੈ ਸੰਯੁਕਤ ਰਾਸ਼ਟਰ ਦੀ, ਉਹਨੇ ਰਿਪੋਰਟ ਪੇਸ਼ ਕੀਤੀ ਹੈ। ਭਾਰਤ ਨੇ ਇਹਦੀ ਸਖਤ ਨਿੰਦਾ ਕੀਤੀ ਹੈ। ਭਾਰਤ ਤਾਂ ਉਹਨਾਂ ਗੱਲਾਂ ਦੀ ਵੀ ਨਿੰਦਾ ਕਰਦਾ ਜਿਹੜੀਆਂ ਅਸੀਂ ਰੇਡੀਓ ਤੇ ਕਰਦੇ ਹਾਂ। ਭਾਰਤ ਕਹਿੰਦਾ ਕਿ ਜੀ ਭਾਰਤ ਦੇ ਰਾਸ਼ਟਰਵਾਦੀ ਕਹਿੰਦੇ ਆ, ਭਾਜਪਾ ਕਹਿੰਦੇ ਕਿ ਜੀ ਇਹ ਗੱਲਾਂ ਤਾਂ ਐਵੇਂ ਇਹ ਜਮਾਂਦਰੂ ਨੈਗੇਟਿਵ ਬੰਦੇ ਆ ਤਾਂ ਕਰਦੇ ਆ। ਪਰ ਉਹ ਗੱਲ ਵੱਖਰੀ ਹੈ ਕਿ ਉਹ ਵਿਚਾਰੇ ਜ਼ਮੀਨ ਤੇ ਜਾਣਾ ਨਹੀਂ ਚਾਹੁੰਦੇ, ਜਾਂ ਜ਼ਮੀਨ ਦਾ ਉਹਨਾਂ ਨੂੰ ਪਤਾ ਵਾ ਉਹ ਜਾਣਬੁੱਝ ਕੇ ਜ਼ਮੀਨ ਸਿਆਸੀ ਤਿਆਰ ਕਰ ਰਹੇ ਆ। ਰਿਪੋਰਟ ਕਿਹੜੀ ਹੈ? ਰਿਪੋਰਟ OHCHR ਦੀ ਜਿਹੜੀ ਸੰਯੁਕਤ ਰਾਸ਼ਟਰ ਦੀ ਰਿਪੋਰਟ ਆ, ਉਹ ਕਹਿੰਦੇ ਆ ਕਿ ਕਸ਼ਮੀਰ ਤੇ ਮਕਬੂਜ਼ਾ ਕਸ਼ਮੀਰ ਦੇ ਵਿੱਚ ਮਈ 2018 ਤੋਂ ਲੈ ਕੇ ਅਪ੍ਰੈਲ 2019 ਤੱਕ 12 ਮਹੀਨਿਆਂ ਦੇ ਵਿੱਚ ਇੰਨੀਆਂ ਕਮੌਤਾਂ ਹੋ ਗਈਆਂ ਜਿਨ੍ਹਾਂ ਦੀ ਗਿਣਤੀ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਹੋ ਸਕਦੀ ਹੈ। ਮਤਲਬ 12 ਮਹੀਨਿਆਂ ਦੇ ਵਿੱਚ ਇੰਨੀਆਂ ਕਮੌਤਾਂ ਉੱਥੇ ਹੋ ਗਈਆਂ ਵਾ ਲੋਕਾਂ ਦੀਆਂ, ਜਿਹੜੇ ਮੁਕਾਬਲਿਆਂ 'ਚ ਮਾਰੇ ਗਏ ਆ, ਜਾਂ ਜਿਹੜੇ ਧਮਾਕਿਆਂ 'ਚ ਮਾਰੇ ਗਏ ਆ, ਜਾਂ ਜਿਹੜੇ ਜਦੋਂ ਪੱਥਰਬਾਜ਼ੀ ਹੁੰਦੀ ਆ ਉਦੋਂ ਮਾਰੇ ਗਏ ਆ। ਮਤਲਬ ਵੱਖ-ਵੱਖ ਜਿਹੜੀਆਂ ਝੜਪਾਂ ਹੋਈਆਂ ਉਹਨਾਂ ਦੇ ਵਿੱਚ ਇੰਨੇ ਕੁ ਬੰਦੇ ਮਾਰੇ ਗਏ ਆ 12 ਮਹੀਨਿਆਂ ਦੇ ਵਿੱਚ, ਜਿਨ੍ਹਾਂ ਦੀ ਗਿਣਤੀ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਹੋ ਸਕਦੀ ਹੈ। ਸੋ ਹੁਣ ਜਦੋਂ ਭਾਰਤ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਭਾਰਤ ਕਹਿੰਦਾ ਕਿ ਜੀ ਇਹ ਤਾਂ ਫਰਜ਼ੀ ਗੱਲਾਂ ਨੇ, ਦੁਰਭਾਵਨਾ ਤੋਂ ਪ੍ਰੇਰਿਤ ਗੱਲਾਂ ਨੂੰ ਬਰਕਰਾਰ ਰੱਖਿਆ, ਤੇ ਨਾਲ ਹੀ ਉਹ ਕਹਿੰਦੇ ਕਿ ਜੀ ਇਹ ਸਾਡੇ ਤੇ ਦੂਸ਼ਣਬਾਜ਼ੀ ਹੈ। ਸੋ ਪਹਿਲੀ ਰਿਪੋਰਟ ਜਿਹੜੀ ਆ ਉਹ ਕਸ਼ਮੀਰ ਤੇ ਜਾਰੀ ਕੀਤੀ ਸੀ ਪਿਛਲੇ ਸਾਲ। ਇਸੇ ਤਰ੍ਹਾਂ ਦੀ ਜਿਹੜੀ ਮਨੁੱਖੀ ਅਧਿਕਾਰ ਕੌਂਸਲ ਆ ਉਹਨਾਂ ਨੇ ਕਿਹਾ ਕਿ ਨਾ ਤਾਂ ਭਾਰਤ ਤੇ ਨਾ ਪਾਕਿਸਤਾਨ ਇਹਨਾਂ ਇਸ ਮਸਲੇ ਦੇ ਹੱਲ ਲਈ ਕੋਈ ਠੋਸ ਕਦਮ ਚੁੱਕ ਰਿਹਾ। ਦੇਖੋ, ਇੱਕ ਗੱਲ ਤਾਂ ਸਾਫ਼ ਹੈ ਕਿ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਵਾਸਤੇ ਜਿਹੜਾ ਕਸ਼ਮੀਰ ਦਾ ਮਸਲਾ ਵਾ ਉਹ ਇੱਕ ਸਿਆਸੀ ਸੰਦ ਹੈ। ਉਧਰ ਵੀ ਰਾਸ਼ਟਰਵਾਦ ਦੇ ਨਾਂ ਤੇ ਲੋਕ ਭੜਕਦੇ ਆ, ਇੱਧਰ ਵੀ ਰਾਸ਼ਟਰਵਾਦ ਦੇ ਤਿਆਰ ਬਹੁਤ ਆ। ਉਧਰ ਹੋਰ ਤਰ੍ਹਾਂ ਦੇ ਨਾਲ ਇਸ ਤਰੀਕੇ ਨੂੰ ਪੇਸ਼ ਕੀਤਾ ਜਾਂਦਾ ਕਸ਼ਮੀਰ ਨੂੰ, ਇੱਧਰ ਹੋਰ ਤਰ੍ਹਾਂ ਦੇ ਨਾਲ। ਇੱਧਰ ਕਹਿੰਦੇ ਕਿ ਜੀ ਅਸੀਂ ਧਾਰਾ 370 ਹਟਾ ਦੇਂਗੇ, ਅਸੀਂ ਆਹ ਫਲਾਣਾ ਕਰ ਦੇਂਗੇ, 35 ਰੱਦ ਕਰ ਦੇਂਗੇ। ਲੋਕ ਕਹਿੰਦੇ ਜੀ ਬੱਲੇ ਬੱਲੇ ਅਮਿਤ ਸ਼ਾਹ ਬੜਾ ਬੰਦਾ ਤਕੜਾ ਵਾ, ਕਰਨਾ ਕਰਾਉਣਾ ਉਹਨੇ ਕੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਵਾ। ਪਰ ਹੁਣ ਦੇਖੋ, ਜਦੋਂ ਆਪਣੇ ਲੋਕ ਜਾਂ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ, ਜਦੋਂ ਉਹ ਲੋਕ ਇਹਨਾਂ ਗੱਲਾਂ ਦੀ ਮੁਖਾਲਫਤ ਕਰਦੇ ਆ ਤੇ ਜਿਹੜੇ ਰਾਸ਼ਟਰਵਾਦੀ ਜਾਂ ਭਾਜਪਾ ਕਹਿੰਦੇ ਕਿ ਸਾਡੀ ਭਾਰਤੀ ਫੌਜ ਤੁਸੀਂ ਬੇਇੱਜ਼ਤੀ ਕਰਦੇ ਆ, ਪਰ ਅਸਲ ਦੇ ਵਿੱਚ ਉਹ ਬੇਇੱਜ਼ਤੀ ਨਹੀਂ ਹੈ। ਅਸੀਂ ਜਦੋਂ ਇੱਕ ਨਜ਼ਰੀਏ ਨਾਲ, ਇੱਕ ਤਰਫਾ ਨਜ਼ਰੀਏ ਨਾਲ ਦੇਖਾਂਗੇ ਤਾਂ ਸਾਨੂੰ ਉਹੀ ਦਿਸੂਗਾ ਜੋ ਸਾਨੂੰ ਦਿਖਾਇਆ ਜਾਊਗਾ। ਪਰ ਜਦੋਂ ਅਸੀਂ ਦੋ ਤਰਫਾ ਨਜ਼ਰੀਏ ਨਾਲ ਦੇਖਾਂਗੇ ਤਾਂ ਅਸੀਂ ਉਹ ਵੀ ਦੇਖ ਸਕਾਂਗੇ ਜਿਹੜਾ ਸੱਚ ਢਕਿਆ ਜਾ ਰਿਹਾ। ਮਨੁੱਖੀ ਅਧਿਕਾਰਾਂ ਦਾ ਹਨਨ ਉੱਥੇ ਹੋ ਰਿਹਾ ਵਾ। ਤੁਸੀਂ ਦੇਖਿਆ ਹੋਣਾ ਅਹਿਮਦਦਾਰ ਵਾਲਾ, ਜਿਹਨੂੰ ਜੀਪ ਤੇ ਬੰਨ੍ਹ ਕੇ ਫੌਜ ਦਾ ਮੁਖੀ ਇੱਕ ਜਿਹੜਾ ਰੈਂਕ ਕਮਾਂਡਰ ਸੀ ਉਹ ਲੈ ਗਿਆ ਸੀਗਾ। ਉਹ ਕੀ ਸੀਗਾ ਕਿ ਉਹ ਮਨੁੱਖੀ ਅਧਿਕਾਰਾਂ ਦਾ ਹਨਨ ਨਹੀਂ ਸੀਗਾ। ਉੱਥੇ ਆਰਮੀ ਵੱਲੋਂ ਕੁੜੀਆਂ ਰੇਪ ਕੀਤੀਆਂ ਜਾਂਦੀਆਂ ਦੀਆਂ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਕਿ ਉਹ ਮਨੁੱਖੀ ਅਧਿਕਾਰਾਂ ਦਾ ਹਨਨ ਨਹੀਂ ਹੈ। ਸੋ ਭਾਰਤ ਖੰਡਨ ਕਰਦਾ ਰਹੇ, ਖੰਡਨ ਕਰਦਾ ਰਹੇਗਾ, ਖੰਡਨ ਕਰਦਾ ਰਿਹਾ ਸੀ। ਪਰ ਲੋੜ ਇੱਥੇ ਹੈ ਕਿ ਜੇਕਰ ਸਰਕਾਰ ਚਾਹੀਦਾ ਵਾ ਤੇ ਉੱਥੇ ਐਟਲੀਸਟ ਅਮਨ ਪੀਸ ਜਿਹੜੀ ਬਰਕਰਾਰ ਰੱਖਣ ਦੀ ਗੱਲ ਆ, ਤੇ ਉੱਥੇ ਘੱਟੋ ਘੱਟ ਇਸ ਐਂਗਲ ਤੋਂ ਵੀ ਸੋਚਿਆ ਜਾਵੇ ਕਿ ਹਿਊਮਨ ਰਾਈਟਸ ਜਿਹੜੇ ਉੱਥੇ ਉਹਨਾਂ ਦੀ ਰੱਖਿਆ ਹੋਣੀ ਚਾਹੀਦੀ। ਪਰ ਮੈਨੂੰ ਨਹੀਂ ਲੱਗਦਾ ਭਾਰਤ ਇਸ ਪਾਸੇ ਵੀ ਕਦਮ ਚੁੱਕੇਗਾ ਜੀ। ਜੀ ਜੀ ਜੀ। ਅਗਲੀ ਆਪਾਂ ਗੱਲ ਕਰਦੇ ਹਾਂ ਪ੍ਰਵੀਨ ਜੀ, ਕਹਿੰਦੇ ਸੰਜੀਵ ਭੱਟ ਜਿਹੜੇ ਗੁਜਰਾਤ ਦੇ ਵਿੱਚ ਵੀ ਸੀਗੇ, ਆਈ ਥਿੰਕ ਸਾਬਕਾ IPS ਅਫਸਰ ਨੇ, ਉਹ ਕਹਿੰਦੇ ਰਾਜਸੀ ਕਿਹੜ ਦਾ ਸ਼ਿਕਾਰ ਹੋਏ ਨੇ। ਦੇਖੋ, ਤੁਹਾਨੂੰ ਨਾ ਯਾਦ ਹੋਣਾ ਕਿ ਸੰਜੀਵ ਭੱਟ ਨੂੰ ਇੱਕ ਹਿਰਾਸਤੀ ਮੌਤ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸਾਬਕਾ IPS ਅਧਿਕਾਰੀ ਸੰਜੀਵ ਭੱਟ ਜੀ। ਤੇ ਉਹਦੀ ਪਤਨੀ ਹੈ ਸ਼ਵੇਤਾ ਭੱਟ।
उन्होंने प्रेस कॉन्फ्रेंस की है नवी दिल्ली के विच, तो कहने कि जिहड़ा मेरा पति है सी भट्ट वो सियासी किड़ का शिकार होया ते उसकी जान नूं खतरा। हुण सियासी किड़ किहदे नाल आ? मोदी नाल सी। इहदी सारे लोग जानते हैं कि मोदी तो सियासी किड़ खांदा सी, क्योंकि गुजरात कतलेआम के मामले दे विच इह बंदे ने सीधे तौर पर सरकार नूं हत्थ पाया सीगा। ਤਾਂ ਹੁਣ ਉਹ ਕਹਿੰਦੀ ਹੈ ਕਿ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਕਹਿੰਦੀ ਸਾਡੇ ਪਰਿਵਾਰ ਨੇ ਬਹੁਤ ਦੁੱਖ ਹੰਢਾਇਆ ਤੇ ਇਸ ਫੈਸਲੇ ਨੇ ਹੁਣ ਸਾਨੂੰ ਪੂਰੀ ਤਰ੍ਹਾਂ ਨਾਲ ਤੋੜ ਦਿੱਤਾ। ਇਹ ਸਰਕਾਰੀ ਮਸ਼ੀਨਰੀ ਕਹਿੰਦੀ ਕਿ ਜੀ ਨਹੀਂ ਸ਼ਵੇਤਾ ਭੱਟ ਗਲਤ ਇਲਜ਼ਾਮ ਲਾ ਰਹੀ ਹੈ, ਫਲਾਂ ਕਰ ਰਹੀ ਹੈ ਜੀ। ਪਰ ਅਸਲ ਵਿੱਚ ਹੋਇਆ ਕੀ ਸੀਗਾ ਕਿ ਪ੍ਰਭੂ ਦਾਸ ਵਿਸ਼ਨਾਨੀ ਦੀ ਹਿਰਾਸਤ ਦੇ ਵਿੱਚ ਮੌਤ ਹੋਈ ਸੀਗੀ ਤੇ ਜਦੋਂ ਅਡਵਾਨੀ ਦੀ ਰੱਥ ਯਾਤਰਾ ਦੇ ਮੱਦੇਨਜ਼ਰ ਬੰਦ ਦਾ ਸੱਦਾ ਦਿੱਤਾ ਸੀ ਤੇ ਉਸ ਤੋਂ ਬਾਅਦ ਕਤਲੇਆਮ ਹੋਇਆ ਸੀ ਗੁਜਰਾਤ ਦੇ ਵਿੱਚ ਤੇ 133 ਬੰਦੇ ਹਿਰਾਸਤ ਦੇ ਵਿੱਚ ਲਏ ਸੀਗੇ। ਤੇ ਸ਼ਵੇਤਾ ਕਹਿੰਦੀ ਵੀ ਸੀ ਭੱਟ ਨੇ ਤਾਂ ਨਾ ਤਾਂ ਕਿਸੇ ਨੂੰ ਗ੍ਰਿਫਤਾਰ ਕੀਤਾ ਸੀ ਤੇ ਨਾ ਹੀ ਹਿਰਾਸਤ ਦੇ ਵਿੱਚ ਲਿਆ ਸੀ, ਕਿਉਂਕਿ ਉਹਦੇ ਕੋਲੋਂ ਉਦੋਂ ਐਸਾ ਕਰਨ ਦੀ ਸ਼ਕਤੀ ਨਹੀਂ ਸੀ। ਤੇ ਪ੍ਰਭੂ ਦਾਸ ਦੀ ਜਦੋਂ ਮੌਤ ਹੋਈ 18 ਦਿਨਾਂ ਬਾਅਦ ਹਿਰਾਸਤ ਦੇ ਵਿੱਚ ਲੈ ਜਾਣ ਤੋਂ ਬਾਅਦ ਤੇ ਉਹ ਕਹਿੰਦੀ ਕਿ ਜਿਹੜਾ ਪ੍ਰਭੂ ਦਾਸ ਦਾ ਪਰਿਵਾਰ ਸੀਗਾ ਉਹਨੇ ਨਹੀਂ ਸ਼ਿਕਾਇਤ ਕੀਤੀ ਸੀ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਇੱਕ ਮੈਂਬਰ ਸੀਗਾ ਅਮਰਤ ਲਾਲ ਮੜ ਜਾਵਜੀ ਵੈਸ਼ਨਾਨੀ, ਇਹਨੇ ਕੀਤੀ ਸੀ। ਤੇ ਹੁਣ ਜੇ ਕਾਨੂੰਨ ਦੀ ਗੱਲ ਕਰੀਏ ਤਾਂ ਕਾਨੂੰਨ ਕੀ ਕਹਿੰਦਾ ਵਾ? ਕਾਨੂੰਨ ਕਹਿੰਦਾ ਹੈ ਕਿ ਜਿਹੜੀ ਮੁੰਬਈ ਪੁਲਿਸ ਦੀ ਅਗਲੀ ਧਾਰਾ 161 ਹੈ ਉਹਦੇ ਤਹਿਤ ਕਿਸੇ ਵੀ ਸਰਕਾਰੀ ਅਧਿਕਾਰੀ ਦੇ ਖਿਲਾਫ ਕਿਸੇ ਵੀ ਅਪਰਾਧ ਲਈ 1-2 ਸਾਲਾਂ ਦੇ ਵਿੱਚ ਮੁਕੱਦਮਾ ਚਲਾਇਆ ਜਾ ਸਕਦਾ ਹੈ, ਨਾ ਕਿ 23 ਸਾਲਾਂ ਬਾਅਦ। ਪਹਿਲੀ ਗੱਲ। ਦੂਜਾ ਵਾ ਧਾਰਾ 197, ਉਹ ਕੀ ਕਹਿੰਦੀ ਹੈ? ਉਹ ਕਹਿੰਦੇ ਕਿ ਅਧਿਕਾਰੀ ਦੇ ਖਿਲਾਫ ਕੇਸ ਚਲਾਉਣ ਦੇ ਲਈ ਸਰਕਾਰ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ ਤੇ ਸਰਕਾਰ ਨੇ ਭੱਟ ਦੇ ਖਿਲਾਫ ਕੇਸ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ, ਪਰ ਇਸ ਦੇ ਬਾਵਜੂਦ ਉਹਦੇ ਖਿਲਾਫ ਕੇਸ ਚਲਾਇਆ ਗਿਆ ਇਜਾਜ਼ਤ ਦੇ ਬਾਵਜੂਦ, ਇਜਾਜ਼ਤ ਨਾ ਦੇਣ ਦੇ ਬਾਵਜੂਦ। ਫਿਰ ਸ਼ਵੇਤਾ ਭੱਟ ਕਹਿੰਦੀ ਹੈ ਕਿ 300 ਗਵਾਹ ਸੀਗੇ ਜਿਨ੍ਹਾਂ ਦੀ ਥਾਂ ਤੇ ਸਿਰਫ 32 ਬੰਦਿਆਂ ਨੂੰ ਭੁਗਤਾਇਆ ਗਿਆ ਤੇ ਬਚਾਅ ਪੱਖ ਨੂੰ ਸਵਾਲ ਪੁੱਛਣ ਦੀ ਇਜਾਜ਼ਤ ਤੱਕ ਨਹੀਂ ਦਿੱਤੀ ਗਈ। ਉਹ ਕਹਿੰਦੀ ਕਿ ਮੇਰੀ ਜਾਨ ਨੂੰ ਵੀ ਖਤਰਾ ਵਾ ਪਰ ਮੈਂ ਡਰਦੀ ਨਹੀਂ, ਨਿਆਂ ਦੇ ਲਈ ਲੜੂੰਗੀ ਤੇ ਹੁਣ ਮੈਂ ਗੁਜਰਾਤ ਹਾਈ ਕੋਰਟ ਮੂਵ ਕਰੂੰਗੀ। ਦੇਖੋ ਇੱਕ ਹਿਰਾਸਤੀ ਮੌਤ ਹੋਈ ਹੈ ਵੈਸ਼ਨਾਨੀ ਦੀ। ਦੇਖੋ ਮੈਂ ਇਹ ਗੱਲ ਕਹਿਣਾ ਵਾ ਕਿ ਹਿਰਾਸਤੀ ਮੌਤ ਗਲਤ ਹੈ, ਅਸੀਂ ਉਸ ਚੀਜ਼ ਨੂੰ ਕਿਸੇ ਤਰੀਕੇ ਨਾਲ ਡਿਫੈਂਡ ਜਾਂ ਉਹਦੇ ਪੱਖ 'ਚ ਨਹੀਂ ਭੁਗਤ ਸਕਦੇ। ਮੈਂ ਕਹਿਣਾ ਗਲਤ ਹੈ, ਪਰ ਤੁਸੀਂ ਕਹਿਣਾ ਕਿ ਇੱਕ ਬੰਦਾ ਮਰ ਗਿਆ ਵਾ ਪ੍ਰਭੂ ਦਾਸ ਵਿਸ਼ਨਾਨੀ ਜਿਹੜਾ ਵਾ ਤੇ ਉਹਦੀ ਸ਼ਿਕਾਇਤ ਵੀ ਪਰਿਵਾਰ ਨਹੀਂ ਕਰਦਾ, ਉਹ ਕਰਦਾ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਬੰਦਾ। ਪਰ ਇੱਕ ਕਾਨੂੰਨ ਦੀ ਉਲੰਘਣਾ ਹੋਈ ਹੈ ਤੇ ਉਹ ਸ਼ਵੇਤਾ ਦੇ ਮੁਤਾਬਕ ਇਹਨਾਂ ਨੇ 3 ਕਾਨੂੰਨ ਲੰਘ ਤੇ ਧਾਰਾ 161 ਵੀ ਰੱਦ ਕਰਤੀ, 197 ਵੀ ਰੱਦ ਕਰਤੀ, 23 ਸਾਲਾਂ ਬਾਅਦ ਮੁਕੱਦਮਾ ਚੱਲੀ ਜਾਂਦਾ ਸਰਕਾਰ ਦੀ ਇਜਾਜ਼ਤ ਬਿਨਾਂ ਚੱਲ ਗਿਆ ਵਾ। ਕੀ ਇਹ ਕਾਨੂੰਨ ਦੀ ਉਲੰਘਣਾ ਨਹੀਂ ਹੈ? ਦੂਜੀ ਗੱਲ ਇਹ ਹੈ ਕਿ ਜੇਕਰ ਸੁਖਬੀਰ ਭੱਟ ਦੇ ਮਾਮਲੇ ਦੇ ਵਿੱਚ ਅਜਿਹਾ ਹੋ ਸਕਦਾ ਹੈ ਤਾਂ ਕੀ ਪੀਲੀਭੀਤ ਕਾਂਡ ਦੇ ਵਿੱਚ ਲੋਕਾਂ ਨੂੰ ਜਿਹੜੇ ਸਿੱਖਾਂ ਦੀ ਮੌਤ ਹੋਈ ਸੀ, ਕਿ ਜਿਹੜੇ ਇੱਥੇ ਜਸਪਾਲ ਮੁੰਡੇ ਦੀ ਮੌਤ ਹੋਈ ਹੈ ਉਹਦੇ ਵਿੱਚ ਇਨਸਾਫ ਮਿਲਿਆ ਵਾ? ਕਿ ਜਿੰਨੀਆਂ ਇਸ ਮੁਲਕ ਦੇ ਵਿੱਚ ਸਰਕਾਰੀ ਮਸ਼ੀਨਰੀ ਨੇ ਜਿਨ੍ਹਾਂ ਆਮ ਲੋਕਾਂ ਦਾ ਖਾਸ ਕਰਕੇ ਘੱਟ ਗਿਣਤੀਆਂ ਦਾ ਜਿਹਨਾਂ ਨੁਕਸਾਨ ਕੀਤਾ ਜਾਨੀ ਤੇ ਮਾਲੀ, ਕਿ ਉਹਨਾਂ ਦੇ ਵਿੱਚ ਸੰਬੰਧਿਤ ਅਫਸਰਾਂ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ? ਕਿ ਜਿਹੜੀ ਹੁਣ ਪੰਜਾਬ ਸਰਕਾਰ ਨੇ ਜਿਹੜੀ ਸਜ਼ਾ ਮਾਫ ਕਰਾਈ ਹੈ 4 ਪੁਲਿਸ ਅਧਿਕਾਰੀਆਂ ਦੀ, ਕਿ ਇਹੋ ਜਿਹੇ ਫੈਸਲੇ ਰੱਦ ਨਹੀਂ ਹੋਣੇ ਚਾਹੀਦੇ? ਸੋ ਇਹ ਦੋ ਤਰਫਾ ਕੰਮ ਚੱਲਦਾ ਇੱਥੇ। ਜਦੋਂ ਗੱਲ ਕਿਸੇ ਅਧਿਕਾਰੀ ਜਦੋਂ ਸਿਆਸਤਦਾਨ ਤੇ ਆਉਂਦੀ ਹੈ ਉਦੋਂ ਹੋਰ ਢੰਗ ਦੇ ਨਾਲ ਟੈਕਲ ਹੁੰਦੀਆਂ ਚੀਜ਼ਾਂ, ਜਦੋਂ ਆਮ ਲੋਕਾਂ ਦੀ ਗੱਲ ਆਉਂਦੀ ਹੈ, ਜਦੋਂ ਆਮ ਲੋਕਾਂ ਨੂੰ ਇਨਸਾਫ ਦੀ ਗੱਲ ਆਉਂਦੀ ਹੈ ਉਦੋਂ ਫਿਰ ਚੀਜ਼ਾਂ ਹੋਰ ਢੰਗ ਦੇ ਨਾਲ ਟੈਕਲ ਕੀਤੀਆਂ ਜਾਂਦੀਆਂ। ਸੰਜੀਵ ਭੱਟ ਤੇ 4 ਪੁਲਿਸ ਅਧਿਕਾਰੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਐਨਕਾਊਂਟਰ ਦੇ ਮਾਮਲੇ ਦੇ ਵਿੱਚ ਸਰਕਾਰ ਨੇ ਖੁਦ ਪੈਰਵਾਈ ਕਰਕੇ ਉਹਨਾਂ ਦੀ ਸਜ਼ਾ ਮਾਫ ਕਰਾਈ ਹੈ। ਇਹ ਦੋ ਮਿਸਾਲਾਂ ਤੁਹਾਡੇ ਸਾਹਮਣੇ ਆ ਜੀ। ਜੀ ਬਿਲਕੁਲ। ਅਗਲੀ ਖਬਰ ਪ੍ਰਵੀਨ ਜੀ ਕਰਦੇ, ਕਹਿੰਦੇ ਵਧਿਆ ਤੇਲ ਕੀਮਤਾਂ ਦਾ ਜਨਤਾ ਦੇ ਉੱਤੇ ਕਿੰਨਾ ਬੋਝ, ਕੌਣ ਕਿੰਨੇ ਮੁਨਾਫੇ ਦੇ ਵਿੱਚ ਜਾ ਰਿਹਾ, ਕੀ ਮੋਢਿਆਂ ਦੇ ਉੱਤੇ ਜਿਹੜੇ ਟੈਕਸ ਪੇਅਰ ਦੇ ਉੱਤੇ ਆ ਰਿਹਾ, ਦੱਸਿਓ ਜਰਾ ਵਿਸਥਾਰ ਦੇ ਵਿੱਚ ਕੀ ਹੋਵੇਗਾ। ਦੇਖੋ ਸਾਡੇ ਦੇਸ਼ ਦੇ ਵਿੱਚ ਇੱਕ ਭਾਜਪਾ ਵਾ, ਇੱਕ ਭਾਜਪਾ ਦੇ ਕਾਰਕੁਨ ਹੈ। ਉਹ ਕੀ ਕਹਿੰਦੇ ਯਾਰ? ਉਹ ਕਹਿੰਦੇ ਕਿ ਟੈਕਸ ਪੇ ਕਰੋ, ਤੁਸੀਂ ਸਾਡਾ ਮੁਲਕ ਕਲਿਆਣਕਾਰੀ ਆ, ਟੈਕਸ ਪੇ ਕਰੋਗੇ ਤਾਂ ਸਰਕਾਰ ਜਿਹੜੀ ਲੋਕਾਂ ਨੂੰ ਸੁਵਿਧਾਵਾਂ ਦੇਊਗੀ। ਮੈਂ ਕਹਿਣਾ ਹੈ ਕਿ ਇਦੋਂ ਮਾਨਸਿਕ ਤਵਾਜ਼ਨ ਦਿਵਾਉਣ ਵਾਲੇ ਭਗਤ ਤੁਹਾਨੂੰ ਵਿਸ਼ਵ ਦੇ ਕਿਸੇ ਹਿੱਸੇ 'ਚ ਨਹੀਂ ਮਿਲਣੇ, ਜਿਹੜੇ ਚੰਮ ਲਹਾ ਕੇ ਜਿਹੜੇ ਲੋਕ ਰਾਸ਼ਟਰੀ ਅਗਵਾਈ ਦੀ ਦਾਅਵੇ ਕਰਦੇ ਆ, ਜਿਹੜੇ ਲੋਕ ਸਿਆਸੀ ਆ, ਉਹਨਾਂ ਨੂੰ ਉਹਨਾਂ ਦੇ ਪੈਰ ਧਰਾ ਰਹੇ ਆ, ਨੋਚ ਰਹੇ ਆ ਲੋਕ, ਪਰ ਫਿਰ ਵੀ ਸਾਡੇ ਲੋਕ ਮੰਨ ਨਹੀਂ ਰਹੇ। ਹੁਣ ਇਹਨਾਂ ਨੇ ਪੈਟਰੋਲ ਤੇ ਡੀਜ਼ਲ ਵਧਾਇਆ ਵਾ। ਮੈਂ ਤੁਹਾਨੂੰ ਦੱਸਦਾ ਵਾਂ, ਜਿਹੜੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਉਹ ਕਹਿੰਦੇ ਕਿ ਜੀ ਅਸੀਂ ਐਕਸਾਈਜ਼ ਡਿਊਟੀ ਤਾਂ ਵਧਾਈ ਹੈ ਕਿਉਂਕਿ ਅਸੀਂ ਬੁਨਿਆਦੀ ਢਾਂਚੇ ਨੂੰ ਜਿਹੜੇ ਹੋਰ ਬਿਹਤਰ ਸੜਕਾਂ ਤੇ ਹੋਰ ਬੁਨਿਆਦੀ ਢਾਂਚੇ ਨੂੰ ਬਣਾਉਣ ਵਾਲੇ ਜਿਹੜੇ ਕਾਰ ਆ ਉਹਨਾਂ ਦੇ ਵਿੱਚ ਅਸੀਂ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਹੁਣ ਪੈਟਰੋਲ ਦੀ ਜਿਹੜੀ ਕੀਮਤ ਉਹ 2.5 ਰੁਪਏ ਵੱਧ ਗਈ ਆ ਤੇ ਡੀਜ਼ਲ ਦੀ ਕੀਮਤ 2 ਰੁਪਏ 30 ਪੈਸੇ ਵੱਧ ਗਈ ਆ ਤੇ ਕੇਂਦਰ ਸਰਕਾਰ ਨੂੰ 28,000 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਹੋਊਗੀ। ਜਿਹੜਾ ਇਹਨਾਂ ਨੇ ਵਾਅਦਾ ਕੀਤਾ 28,000 ਕਰੋੜ ਰੁਪਏ ਦੀ
ਵੱਧਦੀ ਆਮਦਨ ਹੋਊਗੀ। ਜੇਕਰ ਇਹ ਵਾਧਾ ਸਰਕਾਰ ਨੇ ਪਹਿਲੇ ਬਜਟ ਦੇ ਵਿੱਚ ਹੀ ਕਿਉਂ ਕੀਤਾ, ਸਭ ਤੋਂ ਵੱਡਾ ਸਵਾਲ ਹੈ, ਕਿਉਂਕਿ ਸਰਕਾਰ ਨੂੰ ਵੱਡਾ ਬਹੁਮਤ ਪ੍ਰਾਪਤ ਹੈ। ਔਰ ਜੇ ਉਹੋ ਜਿਹੇ ਨਿਰਣੇ ਜਿਨ੍ਹਾਂ ਦਾ ਆਮ ਲੋਕ ਵਿਰੋਧ ਕਰਦੇ ਆ ਤੇ ਜਲਦੀ ਤੋਂ ਜਲਦੀ ਲੈਣਾ ਚਾਹੁੰਦੀ ਹੈ, ਤਾਂ ਇਹਦਾ ਇਹ ਹੈ ਕਿ ਇਹਨੂੰ ਉਹਨਾਂ ਕੋਲੇ ਵੋਟਰਾਂ ਨੂੰ ਲੁਭਾਉਣ ਦਾ ਟਾਈਮ ਬਹੁਤ ਆ। ਦੂਜਾ, ਸਾਡੇ ਮੁਲਕ ਦੇ ਵਿੱਚ ਮਸਲਿਆਂ ਤੇ ਬਹਿਸ ਕੋਈ ਨਹੀਂ ਹੁੰਦੀ। ਸਾਡੇ ਮੁਲਕ ਦੇ ਵਿੱਚ ਹਿੰਦੂ ਮੁਸਲਮਾਨ ਤੇ ਬਹਿਸ ਹੁੰਦੀ ਹੈ, ਟੀਵੀ ਤੇ ਵੀ ਤੇ ਸਿਆਸਤ ਦੇ ਵਿੱਚ ਵੀ। ਇਸ ਕਰਕੇ ਲੋਕਾਂ ਦੇ ਜਿਹੜੇ ਪਾਸੇ ਧਿਆਨ ਨਹੀਂ ਹੈ ਤੇ ਇਹਨਾਂ ਨੂੰ ਪਤਾ ਵਾ ਕਿ ਤੁਸੀਂ ਐਂ ਕਰੋ, 4 ਸਾਲ 11 ਮਹੀਨੇ ਲੋਕਾਂ ਨੂੰ ਪਿੰਡੀ ਦੇ ਵਿੱਚ ਟੰਗ ਦਿਓ, ਸੂਲੀ ਤੇ ਟੰਗ ਦਿਓ, ਅਖੀਰਲੇ ਮਹੀਨੇ ਜਾ ਕੇ ਕੋਈ ਨਾ ਕੋਈ ਵੱਡਾ ਐਲਾਨ ਕਰ ਦਿਓ, ਲੋਕ ਵਿਰ ਜਾਣਗੇ। ਦੂਜੀ ਗੱਲ ਇਹ ਹੈ ਕਿ ਦੇਖੋ, ਝਾਰਖੰਡ ਤੇ ਮਹਾਰਾਸ਼ਟਰ ਤੇ ਹਰਿਆਣਾ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ, ਪਰ ਉਹ ਆ ਹਲੇ ਦੂਰ। ਤੇ ਭਾਜਪਾ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਵਾ ਕਿ ਵੋਟਰਾਂ ਨੂੰ ਦੁਬਾਰਾ ਰਜਾਉਣ ਦੇ ਲਈ ਉਹਨਾਂ ਕੋਲ ਸਮਾਂ ਬਹੁਤ ਹੈ। ਦੂਜਾ ਇਹ ਹੈ ਕਿ ਜੇਕਰ ਕੀਮਤਾਂ ਦੇ ਵਿੱਚ ਵਾਧਾ ਹੁੰਦਾ, ਜੇਕਰ ਦੂਜੇ ਐਂਗਲ ਤੋਂ ਆਪਾਂ ਵਿਚਾਰੀਏ ਤਾਂ ਖਪਤਕਾਰ ਤੱਕ ਨਿੱਜੀ ਤੌਰ ਤੇ ਸੀਮਿਤ ਨਹੀਂ ਰਹਿੰਦਾ। ਟਰੱਕਾਂ, ਰੇਲ ਗੱਡੀਆਂ ਦੁਆਰਾ ਜਿਹੜੀਆਂ ਟਰਾਂਸਪੋਰਟੇਸ਼ਨ ਹੁੰਦੀ ਹੈ ਤਾਂ ਉਹਦੇ ਵਿੱਚ ਵੀ ਲਾਗਤ ਵਾਧਾ ਹੁੰਦਾ ਤੇ ਬੋਝ ਜਿਹੜਾ ਆਮ ਲੋਕਾਂ ਤੇ ਪੈਂਦਾ। ਪਰ ਸਰਕਾਰ ਆਪਣੀ ਆਮਦਨ ਵਧਾ ਕੇ ਬਜਟ ਵਿਚਲਾ ਜਿਹੜਾ ਮਾਲੀ ਫਿਸਕਲ ਘਾਟਾ ਹੈ ਉਹਨੂੰ ਕੰਟਰੋਲ ਦੇ ਵਿੱਚ ਰੱਖਣਾ ਚਾਹੁੰਦੀ ਹੈ। ਕਿੰਨੀ ਸਰਕਾਰ ਦੇ ਨੂੰ ਕਿੰਨੀ ਚਲਾਕ ਹੈ ਕਿ ਵਧਾਈ ਇਹਨੇ ਐਕਸਾਈਜ਼ ਡਿਊਟੀ, ਪਰ ਜਦੋਂ ਇਸ ਤਰ੍ਹਾਂ ਡਿਊਟੀ ਵਧੂਗੀ ਤਾਂ ਟਰਾਂਸਪੋਰਟੇਸ਼ਨ ਮਹਿੰਗੀ ਹੋਊਗੀ। ਟਰਾਂਸਪੋਰਟੇਸ਼ਨ ਮਹਿੰਗੀ ਹੋਊਗੀ ਤਾਂ ਬੋਝ ਕਿਤੇ ਪੈਣਾ ਵਾ ਆਮ ਲੋਕਾਂ ਤੇ। ਤਾਂ ਹੁਣ ਕੀ ਹੋਊਗਾ, 2014 ਵਿੱਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ ਤਾਂ ਨਰਿੰਦਰ ਮੋਦੀ ਨੇ 2016 ਤੱਕ 9 ਵਾਰ ਐਕਸਾਈਜ਼ ਡਿਊਟੀ ਵਧਾਈ ਆ। ਤੇ ਇਹ ਕਹਿੰਦੇ ਸੀ ਕਿ ਇਹ ਜਿਹੜਾ ਪੈਸਾ ਵਾ ਸਮਾਜ ਭਲਾਈ ਦੇ ਕੰਮਾਂ ਵਾਸਤੇ ਵਰਤਾਂਗੇ ਅਸੀਂ। ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ, ਮਿਜ਼ੋਰਮ ਦੀਆਂ ਚੋਣਾਂ ਤੋਂ ਪਹਿਲਾਂ ਐਕਸਾਈਜ਼ ਡਿਊਟੀ ਇਹਨਾਂ ਨੇ ਘਟਾਤੀ। ਦੇਖੋ ਤੁਸੀਂ ਕਿੰਨੇ ਚਲਾਕ ਆਏ ਲੋਕ। ਤੇ ਫਿਰ ਸਸਤੇ ਹੋਏ ਡੀਜ਼ਲ ਤੇ ਪੈਟਰੋਲ ਤੇ ਫਿਰ ਵੋਟਾਂ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ। ਹਾਲਾਂਕਿ ਇਹਨਾਂ ਕੁਝ ਰਾਜਾਂ ਤੋਂ ਵਿੱਚੋਂ ਭਾਜਪਾ ਹਾਰ ਗਈ ਸੀ, ਪਰ ਦੁਬਾਰੇ ਸੱਤਾ ਦੇ ਵਿੱਚ ਵਾਸਤੇ ਕੇਂਦਰ ਦੇ ਵਿੱਚ। ਹੁਣ ਦੇਖੋ, ਜੇਕਰ ਇਸ ਤਰ੍ਹਾਂ ਦੇ ਨਾਲ ਸਿਆਸਤ ਚਲਾਕੀਆਂ ਕਰਦੀ ਹੈ ਕਿ ਭਾਈ ਬਹੁਮਤ ਲੈ ਲਿਆ, ਐਕਸਾਈਜ਼ ਡਿਊਟੀ ਵਧਾਤੀ, ਪੈਸਾ ਕਮਾ ਲਿਆ, ਤਾਂ ਜਦੋਂ ਚੋਣਾਂ ਆਉਣੀਆਂ ਉਦੋਂ ਦੇਖਾਂਗੇ। ਤਾਂ ਮੇਰਾ ਖਿਆਲ ਹੈ ਕਿ ਇਹ ਜਨਤਾ ਦੀ ਮੂਰਖਤਾਈ ਹੈ, ਇਹਦੇ ਵਿੱਚ ਚਲਾਕ ਤੇ ਮਕਾਰ ਲੋਕਾਂ ਦਾ ਕੋਈ ਦੋਸ਼ ਨਹੀਂ ਹੈ। ਦੂਜੀ ਗੱਲ ਰਾਜੀ ਪੁਆਇੰਟ ਵਾਲੀ ਜਿਹੜੀ ਇਹ ਹੈ, ਇਹ ਕਹਿੰਦੇ ਕਿ 28,000 ਰੁਪਇਆ ਵਾਸੀ ਕਮਾਇਆ ਵਾ ਟੈਕਸਾਂ ਤੋਂ, ਕਿ ਜਿਹੜਾ ਨਾਵਾਂ ਮੋਦੀ ਵਰਗੇ, ਲਲਿਤ ਮੋਦੀ ਵਰਗੇ, ਵਿਜੇ ਮਾਲੀਆ ਵਰਗੇ, ਮੇਹੁਲ ਚੌਕਸੀ ਵਰਗੇ, ਨੀਰਵ ਮੋਦੀ ਵਰਗੇ ਲੁੱਟ ਕੇ ਲੈ ਕਿ ਉਹ ਨਾਵਾਂ ਨਹੀਂ ਸੀ। ਕਿ ਜੇਕਰ ਉਹ ਲੁੱਟਾਂ ਨਾ ਹੁੰਦੀਆਂ, ਜੇਕਰ ਜਿਹੜਾ ਇਹਨਾਂ ਨੇ ਇੰਡਸਟਰੀਅਲਿਸਟਾਂ ਦਾ ਜਿਹੜਾ NPA ਮਾਫ ਕੀਤਾ ਵਾ, NPA 'ਚ ਪਾਇਆ ਵਾ ਜਿਹੜਾ ਘਾਟਾ ਵਾਧਾ ਇਹਨਾਂ ਨੇ 2.5 ਲੱਖ ਕਰੋੜ ਰੁਪਇਆ, ਕਿ ਉਹ ਲੋਕਾਂ ਦਾ ਸਰਮਾਇਆ ਨਹੀਂ ਸੀਗਾ। ਸਾਡੇ ਲੋਕ ਮਸਲਿਆਂ ਤੇ ਸਵਾਲ ਨਹੀਂ ਕਰਦੇ। ਸਿਆਸਤ ਬੜੀ ਚਲਾਕ ਹੈ, ਸਿਆਸੀ ਤੰਜ਼ੀਮਾਂ ਬੜੀਆਂ ਹੁਸ਼ਿਆਰ ਨੇ, ਮਕਾਰ ਨੇ, ਇਸ ਕਰਕੇ ਲੋਕਾਂ ਦੇ ਭੋਲੇਪਨ ਦਾ ਫਾਇਦਾ ਉਠਾਉਂਦੀਆਂ, ਕਿਉਂਕਿ ਉਹਨਾਂ ਨੂੰ ਡਿਫੈਂਡ ਕਰਨ ਦੀ ਲੋੜ ਹੀ ਨਹੀਂ, ਉਹਨਾਂ ਨੂੰ ਭਰ ਕੇ ਡਿਫੈਂਡ ਕਰ ਦਿੰਦੇ ਆ ਜੀ। ਬਿਲਕੁਲ ਸਹੀ ਗੱਲ ਆ ਜੀ। ਅਗਲੀ ਪ੍ਰਵੀਨ ਜੀ ਗੱਲ ਕਰਦੇ ਹਾਂ, ਕਹਿੰਦੇ ਕੈਬਨਿਟ ਮੰਤਰੀ OP ਸੋਨੀ ਨੇ ਮੰਨਿਆ ਕਿ ਨਸ਼ਾ ਖਤਮ ਕਰਨ ਦੇ ਵਿੱਚ ਨਾਕਾਮ ਰਹੀ ਹੈ ਕੈਪਟਨ ਦੀ ਸਰਕਾਰ। ਦੇਖੋ ਜੀ, ਜਲੰਧਰ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸੀਗੇ OP ਸੋਨੀ, ਤੇ ਉਹ ਕਹਿੰਦੇ ਕਿ ਜੀ ਹਾਂ ਅਸੀਂ ਨਸ਼ਾ ਖਤਮ ਨਹੀਂ ਕਰ ਸਕੇ। ਉਹ ਕਹਿੰਦੇ ਕਿ ਨਸ਼ੇ ਦੀ ਸਮੱਸਿਆ ਹਾਲੇ ਵੀ ਬਰਕਰਾਰ ਹੈ ਤੇ ਹਾਲੇ ਵੀ ਪੰਜਾਬ ਦੇ ਵਿੱਚ 15-20% ਨਸ਼ਾ ਵਿਕਦਾ। ਪਤਾ ਨਹੀਂ ਕਿੱਥੋਂ ਆંકੜੇ ਲਿਆਉਂਦੇ 15-20% ਵਾਲੇ, ਵੈਸੇ ਤਾਂ ਨਸ਼ਾ ਬਹੁਤ ਹੈ। ਪਰ ਨਾਲ ਇਹ ਹੈ ਕਿ ਦੂਜੀ ਗੱਲ ਮੈਂ ਨਾਲ ਲੱਗਦੀ ਇੱਕ ਖਬਰ ਹੋਰ ਸਾਂਝੀ ਕਰ ਦਿੰਦਾ। ਇਹਦੀ 2 ਨੌਜਵਾਨਾਂ ਦੀ ਮੌਤ ਹੋਈ। ਅੱਜ ਨਸ਼ਿਆਂ ਨੇ 2 ਘਰਾਂ ਦੇ ਚਿਰਾਗ ਬੁਝਾ ਦਿੱਤੇ ਆ। ਇਹ ਖਬਰ ਜਿਹੜੀ ਹੈਗੀ ਹੈ ਜੀ, ਇਹ ਮਾਹੂ ਸ਼ੰਭੂ, ਜਿਹੜਾ ਮੋਹੀ ਸ਼ੰਭੂ ਇਲਾਕਾ ਵਾ, ਉੱਥੇ ਓਵਰਡੋਜ਼ ਦੇ ਨਾਲ 2 ਨੌਜਵਾਨਾਂ ਦੀ ਮੌਤ ਹੋਈ ਹੈ। ਇੱਕ ਤਾਂ ਬਨੂੜ ਦੇ ਅਧੀਨ ਪੈਂਦਾ ਪਿੰਡ ਫਲੋਰ, ਇੱਥੋਂ ਦਾ ਹਰਪ੍ਰੀਤ ਸਿੰਘ ਸੀਗਾ, ਤੇ ਇੱਕ ਸੀਗਾ ਗੁਰਪ੍ਰੀਤ ਸਿੰਘ, ਥਾਣਾ ਸ਼ੰਭੂ ਕਲਾਂ ਦੇ ਸੀਗਾ ਰਹਿਣ ਵਾਲਾ। ਦੋਵਾਂ ਦੀਆਂ ਲਾਸ਼ਾਂ ਜਿਹੜੀਆਂ ਜਦੋਂ ਆਪਾਂ ਅੰਬਾਲਾ ਤੋਂ ਘੁੱਗਵਾ ਜਾਂਦੇ ਹਾਂ ਤੇ ਕੌਮੀ ਮਾਰਗ ਤੇ ਉੱਥੇ ਪਿੰਡ ਪੈਂਦਾ ਸਿੰਘਾ ਵਾਲਾ, ਉੱਥੇ ਮਿਲੀਆਂ ਨੇ। ਦੇਖੋ, OP ਸੋਨੀ ਕਹੀ ਜਾਣ ਤੇ ਭਾਵੇਂ ਆਪਾਂ ਕਹੀਏ ਗੱਲ ਤੇ ਇੱਕੋ ਹੀ ਹੈ। OP ਸੋਨੀ ਤੇ ਹੁਣ ਤੁਹਾਨੂੰ ਪਤਾ ਵਾ ਵਿਜੀਲੈਂਸ ਨੇ ਮਾੜਾ ਸ਼ਿਕੰਜਾ ਕੱਸਿਆ ਤੇ OP ਸੋਨੀ ਨੇ ਵੀ ਆਖਿਆ ਚਲੋ ਮੈਂ ਵੀ ਦਾਲ ਆ ਦਿੰਦਾ। ਪਰ OP ਸੋਨੀ ਦੇ ਅਸੀਂ ਬਿਆਨ ਨੂੰ ਜੇਕਰ ਦਰਕਨਾਰ ਕਰ ਦਈਏ, ਜੇਕਰ ਅਸੀਂ ਇਹਨੂੰ ਕਹਿ ਦਈਏ ਕਿ ਚਲੋ ਭਾਈ ਇਹਨੇ ਏਦਾਂ ਕਹਿਤਾ, ਪਰ ਬਿਆਨ ਤਾਂ ਸੁਰਜੀਤ ਧਮਾਨ ਨੇ ਵੀ ਦਿੱਤਾ ਵਾ ਕਿ ਬਈ ਨਸ਼ਾ ਖਤਮ ਨਹੀਂ ਹੋਇਆ। ਸੁਰਜੀਤ ਧਮਾਨ ਜਿਹੜਾ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਇੱਕ ਵਿਧਾਨ ਸਭਾ ਹਲਕੇ ਤੋਂ ਮੈਂਬਰ ਹੈ ਵਿਧਾਨ ਸਭਾ ਦਾ। ਫਿਰ ਕੁਲਬੀਰ ਜ਼ੀਰਾ ਨੇ ਸਟੇਜ ਉੱਤੇ ਖੜ ਕੇ ਕਿਹਾ, ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਦੇ ਵਿੱਚ ਕਿਹਾ ਕਿ ਬਈ ਨਸ਼ਾ ਖਤਮ ਨਹੀਂ ਹੋਇਆ। ਉਸ ਤੋਂ ਪਹਿਲਾਂ 40 MLA ਇਕੱਠੇ ਹੋ ਕੇ ਨਵਜੋਤ ਸਿੱਧੂ ਦੀ ਅਗਵਾਈ ਦੇ ਵਿੱਚ ਉਹ ਕਹਿੰਦੇ ਕਿ ਮਜੀਠੀਆ ਤੇ ਕਾਰਵਾਈ ਕਰੋ, ਲੋਕਾਂ ਨੂੰ ਸਵਾਲ ਕਰਦੇ ਆ। ਕਹਿਣ ਤੋਂ ਭਾਵ ਇਹ ਹੈ ਕਿ ਸਰਕਾਰ ਜਿਹੜੀ ਹੈ ਉਹ ਸੁੱਤੀ ਪਈ ਹੈ, ਕੈਪਟਨ ਸਾਹਿਬ ਸੁੱਤੇ ਪਏ ਨੇ। ਕੈਪਟਨ ਸਾਹਿਬ ਦਾ ਲੋਕਾਂ ਦੇ ਨਾਲ ਰਾਬਤਾ ਹੀ ਨਹੀਂ ਹੈ, ਉਹਨਾਂ ਨੂੰ ਕਿਵੇਂ ਪਤਾ ਲੱਗੂਗੀ ਸਮੱਸਿਆ। ਉਹਨਾਂ ਨੂੰ ਜਿਹੜੇ 4 ਬੰਦੇ ਆ ਜਿਹੜੇ ਉਹਨਾਂ ਨੇ ਆਲੇ ਦੁਆਲੇ ਛੱਡੇ ਹੋਏ ਆ, 4 ਬੰਦੇ ਸ਼ਾਮ ਨੂੰ ਜਾ ਕੇ ਜਿਹੜੀ ਰਿਪੋਰਟ ਦੇ ਦਿੰਦੇ ਕੈਪਟਨ ਸਾਹਿਬ ਦੇ, ਭਾਵੇਂ ਉਹੀ ਪੰਜਾਬ ਦੀ ਸਥਿਤੀ ਹੈ। ਉਹ ਭਾਵੇਂ ਚੰਗਾ ਕਹਿਣ ਤੇ ਭਾਵੇਂ ਮਾੜਾ ਕਹਿਣ, ਇਹ ਉਹਨਾਂ ਦੇ ਮੁਨਸਰ ਕਰਦਾ ਹੈ। ਪਰ
ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤਾਂ ਲਗਾਤਾਰ ਹੋ ਰਹੀਆਂ। ਓਪੀ ਸੋਨੀ ਦਾ ਬਿਆਨ ਨਹੀਂ ਹੈ, ਇਹ ਤਮਾਮ ਉਹਨਾਂ ਲੋਕਾਂ ਦਾ ਬਿਆਨ ਹੈ ਜਿਨ੍ਹਾਂ ਦੇ ਜੀ ਨਸ਼ੇ ਕਰਕੇ ਇਸ ਦੁਨੀਆ ਤੋਂ ਰੁਖਸਤ ਹੋ ਗਏ। ਇੱਕ ਮੈਂ ਗੱਲ ਹੋਰ ਐਡ ਕਰਨੀ ਚਾਹੁੰਦਾ ਇੱਥੇ, ਉਹ ਇਹ ਹੈ ਕਿ ਪੰਜਾਬੀ ਰੇਡੀਓ USA ਬਹੁਤ ਸਪੈਸ਼ਲ ਫੂਡ ਪ੍ਰੋਗਰਾਮ ਦੇ ਵਿੱਚ ਜਿਹੜਾ ਟੌਪਿਕ ਹੋਊਗਾ ਉਹ ਨਸ਼ਿਆਂ ਦਾ ਹੋਊਗਾ, ਕਿਉਂਕਿ ਨਸ਼ਿਆਂ ਦੇ ਵਿੱਚੋਂ ਜਿਹੜੀ ਸਰਕਾਰ ਦੇ ਜਿਹੜੇ ਦਾਅਵੇ ਸੀਗੇ ਉਹ ਖੋਖਲੇ ਕਿਵੇਂ ਨਿਕਲੇ ਆ, ਨਸ਼ਿਆਂ ਦੀ ਲੋੜ ਦੇ ਵਿੱਚ ਜਿਹੜੇ ਸਰਕਾਰੀ ਹੁਕਮ ਉਹ ਡਿੱਕ ਡੋਲੇ ਕਿਵੇਂ ਖਾ ਰਹੇ ਆ, ਨੌਜਵਾਨਾਂ ਦੀ ਮੌਤਾਂ ਦੀ ਜਿਹੜੀ ਗਿਣਤੀ ਉਹ ਕਿੰਨੀ ਵਧੀ ਆ। 10 ਲੱਖ ਨੌਜਵਾਨ ਇਸ ਵੇਲੇ ਪੰਜਾਬ ਦਾ 10 ਲੱਖ ਨੌਜਵਾਨ ਨਸ਼ਿਆਂ ਤੋਂ ਅਫੈਕਟਡ ਹੈ। ਔਰ ਅਸੀਂ ਦੱਸਾਂਗੇ ਕਿ ਜਿਹੜੀ ਸਰਕਾਰ ਦੀ ਦਿਸ਼ਾ ਤੇ ਦਸ਼ਾ ਹੈ ਉਹ ਸਪਸ਼ਟ ਕਿਵੇਂ ਹੈ, ਕਿ ਫਾਈਲਾਂ ਦੇ ਵਿੱਚ ਕੁਝ ਹੋਰ ਹੈ, ਇਹ ਸਰਕਾਰ ਦੀ ਜ਼ਮੀਨੀ ਹਕੀਕਤ ਕੀ ਹੈ। ਅਸੀਂ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਬਕਾਇਦਾ ਨਸ਼ਿਆਂ ਦੇ ਉੱਤੇ ਇੱਕ ਰਿਪੋਰਟ ਜਿਹੜੀ ਹੈ ਉਹ ਤਿਆਰ ਕਰਾਂਗੇ। ਜੀ 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 ਬਿਲਕੁਲ, ਮੰਗਲਵਾਰ ਨੂੰ ਤੁਹਾਡੇ ਲਈ ਪੇਸ਼ ਕੀਤੀ ਜਾਂਦੀ ਹੈ ਰਾਤੀ 9 ਵਜੇ। ਅਤੇ ਅਗਲੀ ਜਿਹੜੀ ਆਪਾਂ ਪ੍ਰਵੀਨ ਜੀ ਗੱਲਬਾਤ ਕਰਦੇ ਹਾਂ, ਅਗਲੀ ਖਬਰ 'ਤੇ ਨਜ਼ਰ ਮਾਰੀਏ। ਕਹਿੰਦੇ ਕੁਲਜੀਤ ਨਾਗਰਾ ਨੇ ਕਾਂਗਰਸ ਸਕੱਤਰ ਦੇ ਅਹੁਦੇ ਤੋਂ ਦੇ ਦਿੱਤਾ ਅਸਤੀਫਾ। ਦੇਖੋ, ਰਾਹੁਲ ਗਾਂਧੀ ਨੇ ਜਦੋਂ ਤੋਂ ਲੋਕ ਸਭਾ ਚੋਣਾਂ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ, ਉਸ ਤੋਂ ਬਾਅਦ ਜਿਹੜਾ ਅਸਤੀਫਿਆਂ ਦਾ ਦੌਰ ਲਗਾਤਾਰ ਜਾਰੀ ਹੈ। ਬਾਜਵਾ ਨੇ ਦਿੱਤਾ, ਫਿਰ ਜਿਹੜਾ ਮਿਲਨ ਦੇਵੜਾ ਨੇ ਦਿੱਤਾ, ਹੋਰ ਬੜੇ ਸਾਰੇ ਜਿਹੜੇ ਆਪਾਂ ਕਹਿ ਲਈਏ ਕਿ ਜੋਤੀਰਾਓ ਸਿੰਧੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ। ਬਹੁਤ ਸਾਰੇ ਨਾਮ ਹੈ ਜਿਹੜੇ ਕਿ ਵੱਖ-ਵੱਖ, ਜਿਵੇਂ ਉੱਤਰ ਭਾਰਤ, ਦੱਖਣ ਭਾਰਤ, ਪੂਰਬੀ ਭਾਰਤ, ਪੱਛਮੀ ਭਾਰਤ, ਬਹੁਤ ਸਾਰੇ ਹਿੱਸਿਆਂ ਤੋਂ ਹੈ ਜਿਹੜੇ ਕਹਿੰਦੇ ਕਿ ਜੇਕਰ ਰਾਹੁਲ ਗਾਂਧੀ ਨੂੰ ਸਨਮਾਨ ਕਰ ਸਕਦੇ ਤਾਂ ਅਸੀਂ ਨਹੀਂ ਦੇਵਾਂਗੇ। ਇਹ ਸਾਡੇ ਲੀਡਰਾਂ ਦਾ ਰੁਕਿਆ ਹੋਇਆ ਮਾਨਸਿਕ ਤਵਾਜ਼ਨ ਆ। ਇਹ ਲੋਕ, ਇਹਨਾਂ ਨੂੰ ਇਹ ਹੈ ਕਿ ਜੇ ਗਾਂਧੀ ਪਰਿਵਾਰ ਹੈ ਤਾਂ ਸਾਡੇ ਦੇਸ਼ ਦੀ ਸਿਆਸਤ ਹੈ। ਮਤਲਬ ਕਾਂਗਰਸ ਦੇ ਵਿੱਚ ਹਜ਼ਾਰਾਂ ਲੀਡਰ ਹੈ ਜਿਹੜੇ ਚਾਰਪੂਸ ਕਿਸਮ ਦੀ ਬਿਰਤੀ ਰੱਖਦੇ ਆ ਕਿ ਜੇ ਗਾਂਧੀ ਪਰਿਵਾਰ ਦਾ ਫਰਜ਼ੰਦ ਰਹੂਗਾ ਤੇ ਅਸੀਂ ਰਵਾਂਗੇ, ਨਹੀਂ ਤਾਂ ਕਾਂਗਰਸ ਪਾਰਟੀ ਖਤਮ ਆ। ਲਾਹਨਤ ਹੈ ਜੇ ਲੋਕਾਂ ਦੀ, ਮੈਂ ਕਹਿੰਦਾ ਕਿ ਸੋਚ ਦੇ ਲਾਹਨਤ ਹੈ। ਇਹ ਲੋਕ ਕਹਿੰਦੇ ਕਿ ਜੀ ਅਸੀਂ ਭਾਰਤ ਹੈ ਬਣਾਵਾਂਗੇ। ਇਹ ਲੋਕ ਇੱਕ ਗੁਲਾਮੀ ਚੋਂ, ਪਰਿਵਾਰ ਦੀ ਗੁਲਾਮੀ ਚੋਂ ਬਾਹਰ ਨਹੀਂ ਨਿਕਲ ਸਕੇ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਵਰਕਰ ਉਹ ਕਹਿੰਦੇ ਕਿ ਜੀ ਬਾਦਲ ਸਾਹਿਬ ਹੈ, ਸੁਖਬੀਰ ਬਾਦਲ ਸਾਹਿਬ ਹੈ ਤਾਂ ਸਿਆਸਤ ਹੈ, ਨਹੀਂ ਤਾਂ ਨਹੀਂ। ਇਸੇ ਤਰ੍ਹਾਂ ਹਿਮਾਚਲ ਦੇ ਪ੍ਰਦੇਸ਼ ਵਿੱਚ ਹੈ ਜਿਹੜੇ ਧੂਮਲ ਪਰਿਵਾਰ ਦੇ ਕਰੀਬੀ ਹੈ ਜਾਂ ਜਿਹੜੇ ਵੀਰਭੱਦਰ ਪਰਿਵਾਰ ਦੇ ਕਰੀਬੀ ਹੈ। ਇਸ ਤਰ੍ਹਾਂ ਰਾਜਸਥਾਨ ਦੇ ਵਿੱਚ ਹੈ, ਇੱਕ ਪਾਸੇ ਗਹਿਲੋਤ ਹੈ, ਇੱਕ ਪਾਸੇ ਮੈਡਮ ਸਿੰਧੀ ਹੈ। ਇਸ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ ਜਿੱਥੇ ਜੋਤੀਰਾਓ ਸਿੰਧੀਆ ਤੇ ਦੂਜੇ ਪਾਸੇ ਕਮਲਨਾਥ ਵਰਗੇ ਬੰਦੇ ਹੈ। ਮਤਲਬ 18 ਵੀ ਘਰਾਣੇ ਜਿਹੜੇ ਆਜ਼ਾਦੀ ਤੋਂ ਬਾਅਦ ਸਾਡੇ ਮੁਲਕ ਨੂੰ ਚਲਾ ਰਹੇ ਹੈ। ਔਰ ਦੁੱਖ ਦੀ ਗੱਲ ਹੈ ਕਿ ਲੋਕ ਤਾਂ ਦੂਰ ਦੀ ਗੱਲ ਹੈ, ਪਰ ਜਿਹੜੇ ਇਹਨਾਂ ਦੇ ਥੱਲੋਂ ਕੰਮ ਕਰਦੇ, ਜਿਹੜੇ ਇਹਨਾਂ ਤੋਂ ਟਿਕਟਾਂ ਲੈਂਦੇ ਆ ਮੰਗ ਕੇ, ਅੱਡੀਆਂ ਰਗੜ ਕੇ, ਉਹ ਵੀ ਇਸ ਗੱਲ ਨੂੰ ਚਾਹੁੰਦੇ ਕਿ ਜੇ ਫਲਾਨਾ ਬੰਦਾ ਲੀਡਰ ਰਹੂਗਾ ਤੇ ਸਿਆਸਤ ਹੈ, ਨਹੀਂ ਤਾਂ ਨਹੀਂ। ਇੱਥੋਂ ਪਤਾ ਲੱਗਦਾ ਹੈ ਕਿ ਇਹਨਾਂ ਨਾ ਤਾਂ ਇਹਨਾਂ ਕੋਲ ਕੋਈ ਏਜੰਡਾ ਵਾ ਤੇ ਨਾ ਇਹਨਾਂ ਕੋਲ ਆਪਸ਼ਨ ਹੈ। ਇਹ ਇੱਕ ਵਿਅਕਤੀ ਵਿਸ਼ੇਸ਼ ਦੀ ਪੂਜਾ ਅਰਚਨਾ ਕਰ ਸਕਦੇ, ਸਿਰਫ ਪੂਜਾ। ਜੀ ਜੀ ਬਿਲਕੁਲ। ਅਤੇ ਇਸੇ ਦੇ ਉੱਤੇ ਹੀ ਜਿਹੜੇ ਸਾਬਕਾ ਜਿਹੜੇ ਕਾਂਗਰਸ ਦੇ ਵੱਲੋਂ ਗਵਰਨਰ ਵੀ ਰਹੇ ਕਰਨ ਸਿੰਘ ਨੇ ਕਿਹਾ ਵੀ 1 ਮਹੀਨਾ ਪੂਰਾ ਜਾਇਆ ਕੀਤਾ ਆ ਕਾਂਗਰਸ ਵਾਲਿਆਂ ਨੇ ਵੀ ਰਾਹੁਲ ਗਾਂਧੀ ਨੂੰ ਮਨਾਉਣ ਦੇ ਵਿੱਚ, ਵੀ ਇੰਨਾ ਕੁਛ ਜਿਹੜਾ ਹੋਇਆ। ਕਹਿੰਦੇ ਤੁਰੰਤ ਨਵਾਂ ਜਿਹੜਾ ਕਾਰਜਕਾਰੀ ਪ੍ਰਧਾਨ ਇਹਨਾਂ ਨੂੰ ਲਾਉਣਾ ਚਾਹੀਦਾ। ਪਰ ਹਾਲਾਤ ਜਿਹੜੇ ਆਪਾਂ ਜੇ ਗੱਲ ਕਰੀਏ ਕਾਂਗਰਸ ਦੇ ਤਾਂ ਮਾੜੇ ਹੀ ਲੱਗ ਰਹੇ ਆ ਨੈਸ਼ਨਲ ਪੱਧਰ ਦੇ ਉੱਤੇ। ਇੱਕ ਟਾਈਮ ਦੇ ਉੱਤੇ ਪਾਰਟੀ ਸੋਚਦੀ ਹੋਣੀ ਆ ਅੱਜ ਤੋਂ ਕੁਛ ਵਰ੍ਹੇ ਪਹਿਲਾਂ ਹੀ ਵੀ ਸਾਨੂੰ ਕੌਣ ਸੱਤਾ ਤੋਂ ਉਠਾ ਸਕਦਾ, ਅਤੇ ਅੱਜ ਜਿਹੜੀ ਆ ਮੁੱਖ ਜਿਹੜੀ ਓਪੋਜੀਸ਼ਨ ਪਾਰਟੀ ਦੇ ਲਈ ਵੀ ਤਰਲੋ ਮੱਛੀ ਵਾਲਾ ਹਿਸਾਬ ਹੀ ਇਹਨਾਂ ਦਾ ਹੋਇਆ ਪਿਆ ਆ। ਅਗਲੀ ਪ੍ਰਵੀਨ ਜੀ ਆਪਾਂ ਗੱਲ ਕਰਦੇ, ਕਹਿੰਦੇ ਨਸ਼ਿਆਂ ਨੇ 2 ਘਰਾਂ ਦੇ ਚਿਰਾਗ ਬੁਝਾਏ। ਦੇਖੋ, ਮੈਂ ਇਹਦਾ ਜ਼ਿਕਰ ਕੀਤਾ ਸੀਗਾ ਜਦੋਂ ਓਪੀ ਸੋਨੀ ਦੀ ਆਪਾਂ ਗੱਲ ਕਰ ਰਹੇ ਸੀਗੇ ਬਿਆਨ ਦੀ, ਤਾਂ ਸ਼ੰਭੂ ਇਲਾਕੇ ਦੀ ਘਟਨਾਵਾਂ, ਉੱਥੇ ਦੋ ਨੌਜਵਾਨਾਂ ਦੀ ਮੌਤ ਹੋਈ ਹੈ। ਇੱਕ ਪਿੰਡ ਖਲੋਰ ਆ ਉੱਥੇ ਨੇੜੇ, ਉੱਥੋਂ ਦਾ ਹਰਪ੍ਰੀਤ ਸਿੰਘ ਹੈ, ਤੇ ਇੱਕ ਥਾਣਾ ਸ਼ੰਭੂ ਕਲਾਂ ਦਾ ਪਿੰਡ ਹੈ ਜੀ, ਉੱਥੋਂ ਦੇ ਇੱਕ ਮੁੰਡੇ ਦੀ ਮੌਤ ਹੋਈ ਹੈ। ਇਹਦਾ ਨਾਮ ਦੱਸਿਆ ਗਿਆ ਬਲਬੀਰ, ਤੇ ਖਲੋਰ ਦਾ ਹਰਪ੍ਰੀਤ ਸਿੰਘ ਹੈ। ਇਹਨਾਂ ਦੀਆਂ ਲਾਸ਼ਾਂ ਅੰਬਾਲਾ ਤੋਂ ਜਦੋਂ ਆਪਾਂ ਪਿਹੋਵਾ ਜਾਣਾ ਤੇ ਇੱਕ ਪਿੰਡ ਆਉਂਦਾ ਸਿੰਘਾ ਵਾਲਾ, ਉੱਥੇ ਮਿਲੀਆਂ ਨੇ। ਤੇ ਉਹ ਉੱਥੇ ਦੱਸਦੇ ਕਿ ਨਸ਼ੇ ਦੀ ਓਵਰਡੋਜ਼ ਲਈ ਸੀ ਇਹਨਾਂ ਨੇ, ਇਸ ਕਰਕੇ ਇਹਨਾਂ ਦੀ ਮੌਤ ਹੋ ਗਈ ਹੈ। ਦੇਖੋ, ਨਸ਼ੇ ਦੀ ਓਵਰਡੋਜ਼ ਨਾਲ ਰੋਜ਼ ਮੌਤਾਂ ਹੋ ਰਹੀਆਂ ਨੇ, ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਹਰ ਰੋਜ਼ ਪੰਜਾਬ ਦੇ ਵਿੱਚ 5 ਤੋਂ ਲੈ ਕੇ 10 ਬੰਦੇ ਆਣਾ ਹੀ ਮੌਤ ਮਰ ਰਹੇ ਆ, ਭਾਵੇਂ ਖੁਦਕੁਸ਼ੀ ਕਰ ਜਾਣ, ਭਾਵੇਂ ਉਹ ਨਸ਼ੇ ਦੀ ਓਵਰਡੋਜ਼ ਦੇ ਨਾਲ ਮਰ ਜਾਣ, ਭਾਵੇਂ ਉਹ ਸੜਕ ਹਾਦਸੇ ਦੇ ਵਿੱਚ ਮਰ ਜਾਣ। ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਆ, ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਉਹ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਹੈ ਕਿ ਪੰਜਾਬ ਦੇ ਹੈ, ਕਿਉਂਕਿ ਲੋਕ ਤਾਂ ਅਕਸਰ ਤੰਗ ਕਰਦੇ ਆ ਨਾ ਕਿ ਹਿਮਾਚਲ ਪ੍ਰਦੇਸ਼ ਕੋਲ 2 ਮੁੱਖ ਮੰਤਰੀ, ਪੰਜਾਬ ਦੇ ਕੋਲ 1 ਵੀ ਨਹੀਂ, ਕਿਉਂਕਿ ਮੋਸਟਲੀ ਸ਼ਿਮਲਾ ਰਹਿੰਦੇ ਆ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰੀ ਫਾਈਲਾਂ ਜਿਹੜੀਆਂ ਨੇ, ਸਰਕਾਰੀ ਸਹੁੰ ਖਾ ਕੇ ਲੋਕ ਮੁੱਕਰ ਗਏ ਆ। ਵੈਸੇ ਤਾਂ ਸਿਆਣੇ ਕਹਿੰਦੇ ਕਿ ਮਰੇ ਮੁੱਕਰੇ ਦਾ ਕੋਈ ਇਲਾਜ ਨਹੀਂ ਹੈ,
ਪਰ ਇਹ ਜਿਹੜੀ ਸਮੱਸਿਆ ਹੈ ਰਾਜੂ ਇੰਨੀ ਕੁ ਵਿਕਰਾਲ ਹੋ ਗਈ ਹੈ, ਇੰਨੀ ਕੁ ਵਿਕਰਾਲ ਹੋ ਗਈ ਕਿ ਪੰਜਾਬ ਦਾ ਜ਼ਰਾ ਇਹਨੇ ਆਪਦੀ ਲਪੇਟ ਦੇ ਵਿੱਚ ਲੈ ਲਿਆ। ਔਰ ਜਿਹੜੇ ਸਾਡੇ ਸਿਆਸਤਦਾਨ ਨੇ, ਜਿਹੜੇ ਹੁਕਮਰਾਨ ਨੇ ਲੋਕ, ਇਹ ਪੰਜਾਬ ਨੂੰ ਕੋਹ ਕੇ ਮਾਰ ਰਹੇ ਆ। ਮਾਰ ਰਫਤ ਮੈਂ ਇਸ ਕਰਕੇ ਲਿਆ ਵਾ ਕਿਉਂਕਿ ਜ਼ਿੰਮੇਵਾਰ ਸਾਨੂੰ ਬਚਾਉਂਦੇ, ਪਰ ਇਹ ਗੈਰ ਜ਼ਿੰਮੇਵਾਰ ਸਾਬਤ ਹੋਏ ਆ, ਇਹ ਲਾਪਰਵਾਹ ਸਾਬਤ ਹੋਏ ਆ ਜੀ। ਜੀ ਤੇ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਵੀਨ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।